ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਜਿਹੜਾ ਸੈਨ ਹੋਜ਼ੇ ਦਾ ਬੇ ਏਰੀਏ ਦਾ। ਬੇ ਏਰੀਆ ਹਮੇਸ਼ਾ ਹੀ ਕਈ ਤਰ੍ਹਾਂ ਦੀਆਂ ਖਬਰਾਂ ਕਰਕੇ ਚਰਚਾਵਾਂ ਦੇ ਵਿੱਚ ਰਹਿੰਦਾ ਤੇ ਹੁਣ ਲੰਘੇ ਦਿਨੀ ਬੇ ਏਰੀਏ ਦੇ ਵਿੱਚ ਪਾਰਕ ਕੀਤੀਆਂ ਕਾਰਾਂ ਜਿਹਨੇ ਕਰਕੇ ਰਾਤ ਸਮੇਂ ਤਾਂ ਉਹ ਚੋਰੀ ਹੋਈਆਂ ਨੇ। ਜਿਹੜੀ ਪੁਲਿਸ ਹੈ ਕ੍ਰਾਈਮ ਮੈਪਿੰਗ ਜਦੋਂ ਚੈੱਕ ਕਰਦੇ ਆ ਤੇ ਉੱਥੇ ਸੈਨ ਹੋਜ਼ੇ ਪੁਲਿਸ ਦਾ ਜਿਹੜਾ ਲਿੰਕ ਆ ਤੇ ਉਹ ਕਹਿੰਦੇ ਕਿ 37 ਕਾਰਾਂ ਲੰਘੇ ਦਿਨਾਂ ਦੇ ਵਿੱਚ ਹੀ ਜਿਹੜੀਆਂ ਰੋਜ਼ਵੈਲਟ, ਖਾਸ ਕਰਕੇ ਰੋਜ਼ਵੈਲਟ ਪਾਰਕ ਆ ਜਾਂ ਉਹਦੇ ਆਲੇ ਦੁਆਲੇ ਦਾ ਜਿਹੜਾ ਇਲਾਕਾ ਵਾ ਉੱਥੇ ਕੁਛ ਹਫ਼ਤਿਆਂ ਦੇ ਵਿੱਚ ਹੀ ਚੋਰੀ ਹੋਈਆਂ। ਤੇ ਹੁਣ ਜਿਹੜੀ ਆ ਉਹ ਪੁਲਿਸ ਦਾ ਕਹਿਣਾ ਇਹ ਹੈ ਕਿ ਇਸ ਗੱਲ ਨੇ ਲੋਕਾਂ ਨੂੰ ਖੌਫਜ਼ਦਾ ਕੀਤਾ ਹੋਇਆ ਕਿ ਲੰਘੇ ਕੁਛ ਹਫ਼ਤਿਆਂ ਦੇ ਵਿੱਚ ਹੀ ਜਿਹੜੇ ਬੇ ਏਰੀਏ ਦੇ ਵਸਨੀਕ ਨੇ, ਖਾਸ ਤੌਰ ਤੇ ਸੈਨ ਹੋਜ਼ੇ ਦੇ, ਤਾਂ ਉੱਥੇ ਘੱਟੋ ਘੱਟ 3 ਦਰਜਨ ਕਾਰਾਂ ਜਿਹੜੀਆਂ ਨੇ ਉਹ ਚੋਰੀ ਹੋਈਆਂ ਨੇ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ। ਰੋਜ਼ਵੈਲਟ ਪਾਰਕ ਨੇਬਰਹੁੱਡ ਦੇ ਜਿਹੜੇ ਇਲਾਕੇ ਆ ਉੱਥੇ ਲੋਕਾਂ ਦੇ ਵਿੱਚ ਜ਼ਿਆਦਾ ਕਿਉਂਕਿ ਉੱਥੋਂ ਦੀ ਇੱਕ ਬੀਬੀ ਹੈ ਜਿਹਨੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ, ਵੈਂਡੀ ਹਰਨਾਂਡੇਜ਼। ਉਹਨੇ ਦੱਸਿਆ ਕਿ ਉਹਨੂੰ ਸਵੇਰੇ ਜਦੋਂ ਨੈਕਸਟ ਮਾਰਨਿੰਗ ਸਕੂਲ ਜਾਣ ਵੇਲੇ ਪਤਾ ਲੱਗਿਆ ਕਿ ਕਾਰ ਹੈ ਨਹੀਂ। ਫਿਰ ਉਹਨੇ ਦੱਸਿਆ ਵੀ ਮੇਰੇ ਦੋਸਤਾਂ ਦੇ ਵਿੱਚ ਹੀ ਮਤਲਬ ਨਾਲ ਪੜ੍ਹਦਿਆਂ ਦੇ ਵਿੱਚੋਂ ਇੱਕ ਉਹਨਾਂ ਦੀ ਕਾਰ ਵੀ ਚੋਰੀ ਹੋ ਗਈ ਹੈ। ਤੇ ਹੁਣ ਪੁਲਿਸ ਨੇ ਜਦੋਂ ਇਹਦੇ ਬਾਰੇ ਇਨਵੈਸਟੀਗੇਸ਼ਨ ਕੀਤੀ ਤਾਂ ਪੁਲਿਸ ਦਾ ਕਹਿਣਾ ਇਹ ਹੈ ਕਿ ਘੱਟੋ ਘੱਟ 10,000 ਜਿਹੜੀ ਕਾਰ ਆ ਉਹ 1 ਸਾਲ ਦੇ ਆਲੇ ਦੁਆਲੇ 2 ਮਹੀਨੇ ਗਾਂਹ ਲਾ ਲਓ ਤਾਂ ਇਹ 14 ਮਹੀਨਿਆਂ ਦੇ ਵਕਫੇ ਦੇ ਵਿੱਚ ਚੋਰੀ ਹੋਈ ਹੈ, ਜਿਹਦੀ ਕਿ ਐਵਰੇਜ 28 ਬਣਦੀ ਹੈ। ਸੋ ਹੁਣ ਜਿਹੜੇ ਪੁਲਿਸ ਅਫੀਸ਼ੀਅਲਸ ਨੇ ਜਾਂ ਜਿਹੜੇ ਰੋਜ਼ਵੈਲਟ ਪਾਰਕ ਨੇਬਰਹੁੱਡ ਦੇ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਨੇ ਜੈਫ ਲਿਵਾਈਨ, ਉਹਨਾਂ ਨੇ ਕਿਹਾ ਕਿ ਪੁਲਿਸ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਹੱਲ ਕਰੇ ਤੇ ਲੋਕਾਂ ਦੇ ਵਿੱਚ ਇਸ ਗੱਲ ਦੀ ਬੜੀ ਚਰਚਾ ਹੈ ਕਿ ਇੱਕ ਵਾਰ ਫਿਰ ਤੋਂ ਜਿਹੜਾ ਕ੍ਰਾਈਮ ਹੈ ਖਾਸ ਕਰਕੇ ਕਾਰਾਂ ਦੀ ਚੋਰੀ ਦੇ ਨਾਲ ਜੁੜਿਆ ਹੋਇਆ ਤੇ ਇਹਦੇ ਵਿੱਚ ਜਿਹੜਾ ਇਜ਼ਾਫਾ ਉਹਨੇ ਲੋਕਾਂ ਨੂੰ ਖੌਫਜ਼ਦਾ ਜ਼ਰੂਰ ਕੀਤਾ। ਲੋਕ ਹੁਣ ਡਰਦੇ ਨੇ ਬਾਹਰ ਕਾਰ ਪਾਰਕ ਕਰਨ ਤੋਂ। ਯੂਐਸ ਦੀ ਕਾਂਗਰਸ ਦੇ ਵਿੱਚ ਰਿਪਬਲਿਕਨਸ ਨੂੰ ਅੱਜ ਮੈਜੋਰਟੀ ਮਿਲ ਗਈ ਹੈਗੀ ਆ। ਰਿਪਬਲਿਕਨਸ ਦੇ ਕੋਲ 218 ਸੀਟਾਂ ਆ ਗਈਆਂ, ਸੋ ਜਿਹਦੇ ਨਾਲ ਕੈਵਨ ਮਕਾਰਥੀ ਹੁਣ GOP ਦੇ ਨੂੰ ਲੀਡ ਕਰਨਗੇ ਤੇ ਨਵੇਂ ਉਹ ਹਾਊਸ ਸਪੀਕਰ ਹੋਣਗੇ। ਸੋ ਹਜੇ 8 ਸੀਟਾਂ ਡਿਸਾਈਡ ਹੋਣੀਆਂ ਆ। 209 ਸੀਟਾਂ ਕਾਂਗਰਸ ਦੀਆਂ ਡੈਮੋਕ੍ਰੇਟਸ ਦੇ ਕੋਲ ਆ ਤੇ 218 ਹੁਣ ਜੋ ਉਹ GOP ਦੇ ਕੋਲ ਆ, ਰਿਪਬਲਿਕਨਸ ਦੇ ਕੋਲ ਆ। ਐਸੋਸੀਏਟਡ ਪ੍ਰੈਸ ਨੇ ਰਿਪਬਲਿਕਨ ਮਾਈਕ ਗਰਸੀਆ ਜੋ ਕਿ ਕੈਲੀਫੋਰਨੀਆ ਦੇ 27 ਕਾਂਗਰੈਸ਼ਨਲ ਡਿਸਟ੍ਰਿਕਟ ਤੋਂ ਆ, ਉਹਨਾਂ ਨੂੰ ਜੋ ਆ ਪ੍ਰੋਜੈਕਟ ਕਰ ਦਿੱਤਾ ਹੈਗਾ। ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਜੋ ਬਾਈਡਨ ਹੁਣਾਂ ਨੇ ਮਿਨੋਰਟੀ ਦੇ ਲੀਡਰ ਕੈਵਨ ਮਕਾਰਥੀ ਜੋ ਵੇਕਰਸਫੀਲਡ ਕੈਲੀਫੋਰਨੀਆ ਤੋਂ ਆ, ਉਹਨਾਂ ਨੂੰ ਵਧਾਈਆਂ ਦਿੱਤੀਆਂ ਹੈਗੀਆਂ। ਕਹਿੰਦੇ ਵੀ ਇਹਦੇ ਵਿੱਚ ਇਸ ਇਲੈਕਸ਼ਨ 'ਚ ਜੋ ਵੋਟਰਸ ਆ ਉਹਨਾਂ ਨੇ ਆਪਣਾ ਜੋ ਫਤਵਾ ਦਿੱਤਾ ਹੈਗਾ ਪ੍ਰੋਟੈਕਟ ਦਾ ਰਾਈਟ ਟੂ ਚੂਜ਼ ਤੇ ਡੈਮੋਕ੍ਰੇਸੀ ਨੂੰ ਪ੍ਰਜ਼ਰਵ ਕਰਨ ਦੇ ਲਈ, ਤੇ ਮੈਂ ਕਿਸੇ ਵੀ ਰਿਪਬਲਿਕਨ ਜਾਂ ਡੈਮੋਕ੍ਰੇਟ ਦੇ ਨਾਲ ਕੰਮ ਕਰਾਂਗਾ, ਇਹ ਉਹਨਾਂ ਨੇ ਕਿਹਾ। ਰਿਪਬਲਿਕਨ ਸੋਚ ਰਹੇ ਸੀ ਵੀ ਰੈੱਡ ਸੁਨਾਮੀ ਆਊਗੀ ਪਰ ਉਹ ਗੱਲ ਨਹੀਂ ਬਣ ਸਕੀ। ਜੋ ਡੈਮੋਕ੍ਰੇਟਸ ਆ ਉਹਨਾਂ ਨੇ ਅਬੋਰਸ਼ਨ ਵਾਲਾ ਇਸ਼ੂ ਜੋ ਸੀ ਸੁਪਰੀਮ ਕੋਰਟ ਨੇ ਜੋ ਓਵਰਟਰਨ ਕੀਤਾ ਸੀ ਰੋ ਵਰਸਸ ਵੇਡ ਵਾਲਾ, ਉਸ ਇਸ਼ੂ ਦੇ ਉੱਤੇ ਕਾਫੀ ਜਿਹੜਾ ਆ ਟੱਕਰ ਰਿਪਬਲਿਕਨਸ ਨੂੰ ਦਿੱਤੀ ਹੈਗੀ ਆ, ਨਹੀਂ ਤਾਂ ਇਕਨੋਮੀ ਦੇ ਉੱਤੇ ਕਾਫੀ ਬੁਰਾ ਹਾਲ ਚੱਲ ਰਿਹਾ ਸੀ। ਸੋ ਮਿਨੋਰਟੀ ਲੀਡਰ ਕੈਵਨ ਮਕਾਰਥੀ ਆਪਣੀ ਪਾਰਟੀ ਦੇ ਵਿੱਚ ਉਹਨਾਂ ਨੇ ਫਾਈਨਲ ਟੈਲੀ ਜਿਹੜੀ 188 ਉਹਨਾਂ ਦੇ ਹੱਕ 'ਚ ਆਈਆਂ, 31 ਉਹਨਾਂ ਦੇ ਅਗੇਂਸਟ ਸੀਆਂ, ਸੋ ਹਾਊਸ ਸਪੀਕਰ ਬਣਨਗੇ। ਜਨਵਰੀ 6 ਜੋ ਕਮੇਟੀ ਹੈਗੀ ਆ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਹੰਟਰ ਬਾਈਡਨ ਉਹਨਾਂ ਨੂੰ ਬਿਜ਼ਨਸ ਡੀਲਿੰਗਸ ਨੂੰ ਲੈ ਕੇ ਤੇ ਅਫਗਾਨਿਸਤਾਨ ਦੇ ਵਿਡਰਾਲ ਨੂੰ ਲੈ ਕੇ ਕਹਿੰਦੇ ਭਈ ਉਹ ਹੁਣ ਪ੍ਰੈਜ਼ੀਡੈਂਟ ਦੀ ਇਨਵੈਸਟੀਗੇਸ਼ਨ ਕਰਨਗੇ, ਹੋਰ ਵੀ ਕਈ ਇਨਵੈਸਟੀਗੇਸ਼ਨ ਸ਼ੁਰੂ ਕਰਨਗੇ। ਨਵੀਂ ਕਾਂਗਰਸ USA ਦੀ ਆਪਣੀ ਜਨਵਰੀ 3, 2023 ਨੂੰ ਆਪਣਾ ਚਾਰਜ ਸੰਭਾਲ ਲਏਗੀ।